ਉੱਧਰ ਅਮਰੀਕਾ ਦੇ ਦੁਆਰਾ ਸਾਊਥ ਕੋਰੀਆ ਦੇ ਵਿੱਚ ਜਿਹੜੀਆਂ ਯੂਐਸ ਦੀਆਂ ਮਿਜ਼ਾਈਲਸ ਡਿਪਲੋਏ ਕੀਤੀਆਂ ਹੋਈਆਂ ਸੀ, ਉਹਨਾਂ ਨੂੰ ਵਾਪਸ ਬੁਲਾ ਲਿਆ ਗਿਆ ਆ। ਸੋ ਇਹਦਾ ਕੀ ਇਸ ਦੇ ਵਿੱਚ ਅਰਥ ਆ, ਮਤਲਬ ਆ, ਇਹ ਇੱਕ ਕਾਫੀ ਵੱਡਾ ਜਿਹੜਾ ਝਟਕਾ ਖਾਸ ਕਰਕੇ ਸਾਊਥ ਕੋਰੀਆ ਨੂੰ ਜਿਹੜਾ ਉਹ ਮਿਲਿਆ ਆ। ਸਾਊਥ ਕੋਰੀਆ ਨੇ ਪ੍ਰੈਜ਼ੀਡੈਂਟ ਨੇ ਜਿਹੜਾ ਉਹ ਆਪਣੇ ਮੁਲਕ ਦੇ ਲੋਕਾਂ ਨੂੰ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ ਆ। ਕਹਿੰਦੇ ਵੀ ਇਹ ਜਿਹੜੀਆਂ ਮਿਜ਼ਾਈਲਸ ਨਾਰਥ ਕੋਰੀਆ ਤੋਂ ਬਚਾਅ ਦੇ ਲਈ ਇਹਨਾਂ ਨੇ ਇੱਥੇ ਲਾਈਆਂ ਸੀ, ਉਹਨਾਂ ਨੂੰ ਹੁਣ ਮਿਡਲ ਈਸਟ ਦੇ ਵਿੱਚ ਘੱਲ ਦਿੱਤਾ ਗਿਆ ਹੈ ਅਮਰੀਕਾ ਦੇ ਦੁਆਰਾ। ਲੱਗਦਾ ਏਦਾਂ ਆ ਵੀ ਸ਼ਾਇਦ ਇਹਨਾਂ ਦੀਆਂ ਆਪਣੀਆਂ ਮਿਜ਼ਾਈਲਸ ਖਤਮ ਹੋ ਰਹੀਆਂ ਤੇ ਜਿਹੜੀਆਂ ਇਹਨਾਂ ਨੇ ਵੇਚੀਆਂ ਹੋਈਆਂ ਸੀਗੀਆਂ ਥਰਡ ਇੰਟਰਸੈਪਟਰ ਜਿਹੜੇ ਆ, ਟਰਮੀਨਲ ਹਾਈ ਐਲਟੀਟਿਊਡ 에ਅਰ ਡਿਫੈਂਸ ਇੰਟਰਸੈਪਟਰ ਜਿਹੜੇ ਆ, ਉਹਨਾਂ ਨੂੰ ਵਾਪਸ ਸਾਊਥ ਕੋਰੀਆ ਤੋਂ ਮਿਡਲ ਈਸਟ ਦੇ ਵਿੱਚ ਡਿਪਲੋਏ ਜਿਹੜਾ ਉਹ ਕੀਤਾ ਜਿਹੜਾ ਉਹ ਜਾ ਰਿਹਾ ਆ। ਸਿਓਲ ਦੇ ਵਿੱਚ ਇਸ ਟਾਈਮ ਕੰਜ਼ਰਵੇਟਿਵ ਸਰਕਾਰ ਆ, ਜਿਸ ਨੂੰ ਟਰੰਪ ਹੁਣਾਂ ਦਾ ਥਾਪੜਾ ਪ੍ਰਾਪਤ ਹੈਗਾ ਆ। ਪਰ ਉਸ ਦੇ ਬਾਵਜੂਦ ਕਹਿੰਦੇ ਵੀ ਇਹ ਇੱਕ ਜਿਹੜੀ ਸਥਿਤੀ ਆ ਉਹ ਬਣੀ ਪਈ ਆ। 28,500 ਯੂਐਸ ਦੇ ਟਰੂਪਸ ਉੱਦਾਂ ਸਾਊਥ ਕੋਰੀਆ ਦੇ ਵਿੱਚ ਜਿਹੜੇ ਹਰਜੋਤ ਸਿੰਘ ਜੀ ਲਗਾਏ ਗਏ ਹੈਗੇ ਆ। ਇਹ ਡਿਪਲੋਇਮੈਂਟ ਦੇ ਨਾਲ ਰਸ਼ੀਆ ਤੇ ਚਾਈਨਾ ਵਾਲੇ ਵੀ ਗੁੱਸੇ ਦੇ ਵਿੱਚ ਸੀਗੇ। ਥਰਡ ਜਿਹੜਾ ਇੱਕ ਪਾਵਰਫੁਲ ਰਡਾਰ ਆ ਤੇ ਜਿਹੜਾ ਸਿਕਿਉਰਿਟੀ ਦੇ ਲਈ ਵਰਤਿਆ ਜਿਹੜਾ ਉਹ ਜਾਂਦਾ ਹੈਗਾ ਆ। ਸੋ 9 ਸਾਲਾਂ ਬਾਅਦ 2017 ਦੇ ਵਿੱਚ ਇਹ ਉੱਥੇ ਡਿਪਲੋਏ ਕੀਤੇ ਗਏ ਸੀਗੇ। ਹੁਣ ਉਹਨਾਂ ਨੂੰ ਉੱਥੋਂ ਵਾਪਸ ਜਿਹੜਾ ਆ ਉਹ ਇੱਧਰ ਮਿਡਲ ਈਸਟ ਦੇ ਵੱਲ ਨੂੰ ਲਿਆਂਦਾ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਇਹ ਜਿਹੜੀ ਸਥਿਤੀ ਹੈ ਇਸ ਟਾਈਮ ਹਰਜੋਤ ਸਿੰਘ ਜੀ ਬਣੀ ਪਈ ਹੈਗੀ ਆ। ਸੋ ਇਹ ਦੇਖਣ ਵਾਲੀ ਗੱਲ ਰਹੇਗੀ ਵੀ ਇਹਦਾ ਅਸਲ ਮਕਸਦ ਕੀ ਆ। ਕੀ ਇਹ ਟੈਂਪਰੇਰੀ ਤੌਰ ਦੇ ਉੱਤੇ, ਆਰਜੀ ਤੌਰ ਦੇ ਉੱਤੇ ਇਹਨਾਂ ਨੂੰ ਮੂਵ ਕੀਤਾ ਆ, ਕਿ ਵਾਕਈ ਇੰਟਰਸੈਪਟਰਸ ਦੀ ਘਾਟ ਜਿਹੜੀ ਚੱਲ ਰਹੀ ਹੈ, ਜਿਸ ਦਾ ਇਸ ਟਾਈਮ ਕਾਫੀ ਰੌਲਾ ਰੱਪਾ ਜਿਹੜਾ ਉਹ ਪਿਆ ਹੋਇਆ ਆ ਵੀ ਕੀ ਚੱਕਰ ਆ ਵੀ ਇਹਨਾਂ ਦੇ ਇੰਟਰਸੈਪਟਰ ਕਿਤੇ ਮੁੱਕ ਨਾ ਜਾਣ। ਤੇ ਉਧਰ ਈਰਾਨ ਵਾਲਿਆਂ ਨੇ ਤਾਂ ਹਰਜੋਤ ਸਿੰਘ ਜੀ ਇਹ ਪਤਾ ਲੱਗਾ ਵੀ ਇਜ਼ਰਾਈਲ ਵੱਲ ਨੂੰ ਜਾਂ ਹੋਰ ਮੁਲਕਾਂ ਵੱਲ ਨੂੰ ਜਿਹੜੇ ਉਹਨਾਂ ਨੇ ਡਰੋਨ ਸਿੱਟੇ ਸੀ, ਉਹ ਅਸਲੇ ਤੋਂ ਬਗੈਰ ਹੀ ਸਿੱਟੇ ਸੀਗੇ ਕਈ, ਵੀ ਜਿਹੜੀ ਉਹਨਾਂ ਦਾ ਸਿਸਟਮ ਆ ਉਸ ਨੂੰ ਓਵਰਲੋਡ ਕਰ ਦਈਏ। ਵੀ ਹਰ ਇੱਕ ਛੋਟੇ ਡਰੋਨ ਦੇ ਲਈ ਉਹ ਕਹਿੰਦੇ ਵੀ ਉਹਨਾਂ ਨੂੰ ਇਹ ਨਹੀਂ ਸੀਗਾ ਵੀ ਉਹ ਇੰਟਰਸੈਪਟਰ ਜਿਹੜੇ ਉਹ ਲਾਉਣਗੇ। ਸੋ ਸਿਸਟਮ ਓਵਰਲੋਡ ਕਰਨ ਖਾਤਰ ਉਹਨਾਂ ਨੇ ਕਈ 100 ਜਿਹੜੇ ਡਰੋਨਸ ਆ ਇਕੱਠੇ ਜਿਹੜੇ ਉਹ ਛੱਡਦੇ ਰਹੇ ਆ। ਉਦਾਂ ਰਿਪੋਰਟਸ ਫੇਰ ਆ ਰਹੀਆਂ ਆ ਤਲ ਅਵੀਵ ਦੇ ਵਿੱਚ ਈਰਾਨ ਦੀਆਂ ਜਿਹੜੀਆਂ ਬੈਲਿਸਟਿਕ ਮਿਜ਼ਾਈਲਸ ਆ ਉਹ ਫੇਰ ਕੁਛ ਕੁ ਜਿਹੜੀਆਂ ਉੱਥੇ ਡਿੱਗੀਆਂ ਹੈਗੀਆਂ, ਜਿਸ ਦੇ ਨਾਲ ਨੁਕਸਾਨ ਜਿਹੜਾ ਉਹ ਪਹੁੰਚਿਆ ਹੈਗਾ ਆ ਜਿਹੜਾ ਇਜ਼ਰਾਈਲ ਦੇ ਵਿੱਚ। ਸੋ ਹਾਲ ਦੀ ਘੜੀ ਇਹ ਜਿਹੜੀ ਲੜਾਈ ਆ ਰੁਕਦੀ ਨਜ਼ਰ ਨਹੀਂ ਆ ਰਹੀ। ਉਦਾਂ ਅਮਰੀਕਾ ਦੇ ਦੁਆਰਾ ਜਿਨ੍ਹਾਂ ਨੇ ਪਹਿਲੇ 2 ਦਿਨਾਂ 'ਚ $5.5 ਬਿਲੀਅਨ ਇਸ ਲੜਾਈ ਦੇ ਉੱਤੇ ਖਰਚ ਦਿੱਤਾ, ਰੋਜ਼ਾਨਾ $1 ਬਿਲੀਅਨ ਤੋਂ ਵੱਧ ਦਾ ਖਰਚਾ ਇੱਥੇ ਆ ਰਿਹਾ ਆ। ਲੋਕਾਂ ਨੂੰ ਰੋਟੀ ਪਾਣੀ ਦੇ ਜਿਹੜੇ ਹੁਲਾਲੇ ਪਏ ਆ, ਪਰ ਉਸ ਦੇ ਬਾਵਜੂਦ ਜਿਹੜਾ ਪ੍ਰਸ਼ਾਸਨ ਆ ਉਹ ਇਸ ਲੜਾਈ ਨੂੰ ਅੱਗੇ ਤੋਂ ਅੱਗੇ ਜਿਹੜਾ ਉਹ ਵਧਾ ਰਿਹਾ ਆ। ਈਰਾਨ ਵੀ ਬੈਕਡਾਊਨ ਨਹੀਂ ਕਰ ਰਿਹਾ। ਟਰੰਪ ਹੁਣਾਂ ਨੇ ਕਿਹਾ ਸੀਗਾ ਵੀ ਉਹ ਫੁੱਲੀ ਸਰੈਂਡਰ ਕਰਨ, ਫਿਰ ਲੜਾਈ ਬੰਦ ਹੋਣੀ ਆ। 2 ਦਿਨ ਪਹਿਲਾਂ ਕਿਹਾ ਸੀਗਾ ਵੀ ਜਲਦੀ ਖਤਮ ਹੋਣ ਜਾ ਰਹੀ ਆ। ਕੱਲ ਪੀਟ ਹੈਗਸੈਥ ਕਹਿੰਦੇ ਸੀਗੇ ਵੀ ਅਸੀਂ ਆਪਣੇ ਟਾਈਮ ਲਾਈਨ ਦੇ ਹਿਸਾਬ ਦੇ ਨਾਲ ਇਸ ਨੂੰ ਜਿਹੜਾ ਉਹ ਰੋਕਾਂਗੇ। ਸੋ ਹਾਲ ਦੀ ਘੜੀ ਅਮਰੀਕਨਸ ਦੇ ਲਈ ਕੋਈ ਕਲੀਅਰ ਚੀਜ਼ ਨਹੀਂ ਆ ਵੀ ਇਹ ਲੜਾਈ ਕਿੰਨਾ ਚਿਰ ਚੱਲਣੀ ਆ, ਕਿਉਂ ਚੱਲ ਰਹੀ ਆ, ਤੇ ਕਾਰਨ ਜਿਹੜੇ ਇਸ ਦੇ ਪਿੱਛੇ ਜਿਹੜੇ ਉਹ ਕੀ ਰਹੇ ਆ। ਵੱਖ-ਵੱਖ ਕਾਰਨ ਆ ਰਹੇ ਆ, ਪਰ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਅਜੇ ਤੱਕ ਕੋਈ ਪੱਕਾ ਕਾਰਨ, ਠੋਸ ਕਾਰਨ ਜਿਸ ਦੇ ਉੱਤੇ ਸਾਰੇ ਜਾਣੇ ਕਹਿ ਲਓ ਵੀ ਰੈਲੀ ਕਰਦੇ ਹੋਣ, ਉਹ ਨਜ਼ਰ ਜਿਹੜਾ ਉਹ ਨਹੀਂ ਆ ਰਿਹਾ ਹੈਗਾ। ਪੋਲੀਟੀਕੋ ਮੈਗਜ਼ੀਨ ਨੇ ਰਿਪੋਰਟ ਕਰਦਾ ਵੀ 15 ਤੋਂ 18 ਮਿਲੀਅਨ ਬੈਰਲਸ ਕਰੂਡ ਆਇਲ ਹਰ ਉੱਥੋਂ ਦੀ ਰੋਜ਼ ਲੰਘਦਾ ਸੀ ਸਟੇਟ ਤੋਂ, ਜੋ ਸਟੇਟ ਆਫ ਹਾਰਮੋਜ਼ ਆ, ਜੋ 5th ਆਫ ਗਲੋਬਲ ਆਇਲ ਕੰਜ਼ੰਪਸ਼ਨ ਹੈਗੀ ਆ। ਸੋ ਯੂਰਪ ਦੇ ਲਈ ਡੀਜ਼ਲ ਤੇ ਜਿਹੜਾ ਜੈਟ ਫਿਊਲ ਆ ਉਹ ਬਹੁਤ ਮੇਜਰ ਇਸ਼ੂ ਬਣ ਜਾਣਾ ਆਉਣ ਵਾਲੇ ਸਮੇਂ ਦੇ ਵਿੱਚ। ਜਿਹੜੇ ਲੋਕ ਹੁਣ ਟਰੈਵਲ ਕਰਦੇ ਹੋਣੇ ਉਹਨੇ ਦੇਖਿਆ ਹੋਣਾ ਵੀ ਉਹਨਾਂ ਦੀਆਂ ਟਿਕਟਾਂ ਦੀਆਂ ਪ੍ਰਾਈਸਸ ਵੀ ਜਿਹੜੀਆਂ ਆ 300% ਤੱਕ ਚੜ ਗਈਆਂ ਹੈਗੀਆਂ। ਮੇਜਰ ਜਿਹੜੇ ਕੰਟੇਨਰ ਕੈਰੀਅਰਸ ਆ ਜਿਹੜੇ ਗੈਸ ਨੂੰ ਲੈ ਕੇ ਜਾਂਦੇ ਆ, ਮਾਰਸਕ, MSC, ਹਪਾਗ ਲੋਇਡ, CMA, CGM, ਇਹਨਾਂ ਸਾਰਿਆਂ ਨੇ ਆਪਣੇ ਆਪਰੇਸ਼ਨ ਬੰਦ ਕਰਤੇ। ਉਹ ਕਹਿੰਦੇ ਭਾਈ ਅਸੀਂ ਨਹੀਂ ਚਲਾਉਣਾ। ਕਾਰਨ ਕੀ ਆ ਭਈ ਜੋ ਇੰਸ਼ੋਰੈਂਸ ਆ ਉਹ ਵੱਡਾ ਕਾਰਨ ਬਣ ਗਿਆ। ਇੰਸ਼ੋਰੈਂਸ ਦੇ ਰੇਟ 200 ਤੋਂ ਲੈ ਕੇ 300% ਤੱਕ ਵੱਧ ਗਏ ਹੈਗੇ ਆ। ਸੋ ਇਸ ਕਰਕੇ ਉਹ ਜੋ ਰਿਸਕ ਆ ਨਹੀਂ ਲੈਣਾ ਚਾਹੁੰਦੇ ਹੈਗੇ। ਸੋ ਸਿਚੁਏਸ਼ਨ ਇੰਨੀ ਬੈਡ ਹੋਈ, ਹੁਣ 32 ਕੰਟਰੀ ਜਿਹੜੇ ਆ ਉਹਨਾਂ ਨੇ ਆਪਣੇ ਜਿਹੜੇ ਆਇਲ ਰਿਜ਼ਰਵਸ ਆ ਉਹਨਾਂ ਨੂੰ ਇਹ ਕਿਹਾ ਆ ਵੀ ਓਪਨ ਕਰ ਦਿੱਤਾ ਜਾਵੇ। 32 ਮੈਂਬਰ ਜੋ ਇੰਟਰਨੈਸ਼ਨਲ ਐਨਰਜੀ ਏਜੰਸੀ ਆ ਜਿਹੜੇ ਉਸ ਦੇ ਮੈਂਬਰ ਆ, ਉਹਨਾਂ ਨੇ ਇਹ ਕਿਹਾ ਆ ਵੀ ਲਾਰਜੈਸਟ ਐਵਰ ਰਿਲੀਜ਼ ਆਫ ਆਇਲ ਰਿਜ਼ਰਵ
ਇਹ ਸਾਡੀ ਕੋਸ਼ਿਸ਼ ਹੋ ਰਹੀ ਹੈਗੀ ਆ। 400 ਮਿਲੀਅਨ ਬੈਰਲ ਦੇ ਕਰੀਬ ਉਹ ਕਹਿੰਦੇ ਵੀ ਅਸੀਂ ਇਹਨਾਂ ਨੂੰ ਓਪਨ ਕਰਨਾ ਹੈਗਾ ਆ। ਯੂਐਸ ਨੇ ਇਹ ਕਿਹਾ ਵੀ 16 ਦੇ ਕਰੀਬ ਇਰਾਨੀਅਨ ਮਾਈਨ ਲੇਇੰਗ ਸ਼ਿਪਸ ਜੋ ਉਹ ਰਸਤੇ ਦੇ ਵਿੱਚ ਸੀ ਉਹਨਾਂ ਨੂੰ ਰਿਮੂਵ ਕਰ ਦਿੱਤਾ ਗਿਆ ਹੈਗਾ। ਦੁਬਈ ਦੇ ਵਿੱਚ 4 ਲੋਕ ਫੱਟੜ ਹੋਏ ਆ ਜਦੋਂ ਦੋ ਡਰੋਨ ਜੋ ਸੀ ਉਹ ਦੁਬਈ 에ਅਰਪੋਰਟ ਦੇ ਲਾਗੇ ਡਿੱਗੇ ਹੈਗੇ ਆ। ਇਜ਼ਰਾਈਲ ਨੇ ਇੱਕ ਵਾਰੀ ਫੇਰ ਈਰਾਨ ਤੇ ਲੈਬਨਾਨ ਦੇ ਉੱਤੇ ਜਿਹੜਾ ਆ ਅਟੈਕ ਸ਼ੁਰੂ ਕੀਤੇ ਹੋਏ ਹੈਗੇ ਆ। ਇਜ਼ਰਾਈਲ ਉਹਨਾਂ ਦੇ ਪਾਣੀ ਦੇ ਉੱਤੇ ਈਵਨ ਜੋ ਜਿਹੜੀਆਂ ਰਿਫਾਈਨਰੀਜ਼ ਆ ਉਹਨਾਂ ਦੇ ਉੱਤੇ ਵੀ ਅਟੈਕ ਕਰ ਰਿਹਾ ਹੈਗਾ। ਈਰਾਨ ਦੇ ਫੁੱਟਬਾਲਰਸ ਜੋ ਆ 2026 ਵਰਲਡ ਕੱਪ ਦੇ ਵਿੱਚ ਜਿਨ੍ਹਾਂ ਨੇ ਪਲੇ ਕਰਨਾ ਸੀ ਉਹ ਕਹਿੰਦੇ ਭਈ ਅਸੀਂ ਪਲੇ ਨਹੀਂ ਕਰਨ ਜਾ ਰਹੇ ਹੈਗੇ। ਇੱਕ ਬੱਚੀਆਂ ਦੀ ਜਿਹੜੀ ਟੀਮ ਸੀਗੀ ਉਹਦੇ ਕੁਝ ਮੈਂਬਰਾਂ ਨੇ ਆਲਰੇਡੀ ਆਸਟ੍ਰੇਲੀਆ ਦੇ ਵਿੱਚ ਪੋਲੀਟੀਕਲ ਅਸਾਈਲਮ ਲੈ ਲਿਆ ਹੈਗਾ ਆ। ਸੋ ਜੋ ਅਮਰੀਕਾ ਦੇ ਵਿੱਚ 140 ਸਰਵਿਸ ਮੈਂਬਰ ਹੁਣ ਤੱਕ ਫੱਟੜ ਹੋ ਚੁੱਕੇ ਆ। 7 ਦੀ ਜਿਹੜੀ ਮੌਤ ਹੋ ਚੁੱਕੀ ਹੈਗੀ ਆ। ਈਰਾਨ ਦੇ ਵਿੱਚ 1500 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈਗੀ ਆ। ਟਰੰਪ ਹੁਣੀ ਵਾਰ-ਵਾਰ ਕਹਿ ਰਹੇ ਆ ਭਈ ਉਹਨਾਂ ਨੇ ਐਕਸੀਓਸ ਨੂੰ ਦੱਸਿਆ ਭਈ ਜੋ ਜੰਗ ਆ ਉਹ ਬਹੁਤ ਜਲਦੀ ਖਤਮ ਹੋਊਗੀ। 28 ਫਰਵਰੀ ਨੂੰ ਇਹ ਜੰਗ ਸ਼ੁਰੂ ਹੋਈ ਸੀ। ਉਹਨਾਂ ਨੇ ਕਿਹਾ ਸੀ ਵੀ ਕੁਝ ਦਿਨਾਂ ਦਾ ਹੀ ਕੰਮ ਹੈਗਾ। ਵਿੱਚ ਫਿਰ ਇਹ ਵੀ ਕਹਿੰਦੇ ਰਹੇ ਵੀ ਮੇਬੀ ਸਾਨੂੰ ਗਰਾਊਂਡ ਟਰੂਪ ਜਾਣ, ਪਰ ਜਿਸ ਹਿਸਾਬ ਦੇ ਨਾਲ ਸਰਵੇ ਆ ਰਹੇ ਆ ਵਿਦਿਨ ਉਹਨਾਂ ਦੀ ਪਾਰਟੀ ਵੀ ਵਿਰੋਧ ਹੋ ਰਿਹਾ ਤੇ ਉਹਨੂੰ ਲੈ ਕੇ ਹੁਣ ਉਹ ਜਿਹੜਾ ਨਿਕਲਣ ਦਾ ਰਸਤਾ ਆ ਉਹ ਭਾਲ ਰਹੇ ਹੈਗੇ ਆ ਵੀ ਕਿਸ ਤਰ੍ਹਾਂ ਉਹ ਤੋਂ ਬਾਹਰ ਨਿਕਲਿਆ ਜਾਵੇ। ਸੋ ਈਰਾਨ ਦੇ ਵਿੱਚ ਕਹਿੰਦੇ ਵੀ ਬਿਲਡਿੰਗਸ ਦੇ ਉੱਤੇ ਵੀ ਬੰਬ ਜਿਹੜੇ ਆ ਉਹ ਸੁੱਟੇ ਜਾ ਰਹੇ ਹੈਗੇ ਆ। ਯੂਐਸ ਨੇ ਇੱਕ ਵਾਰੀ ਫੇਰ ਜਿਹੜਾ ਵਾਰਨਿੰਗ ਦਿੱਤੀ ਹੈਗੀ ਸਿਵਿਲੀਅਨਸ ਨੂੰ ਵੀ ਪੋਰਟਸ ਤੋਂ ਤੇ ਇਰਾਨੀਅਨ ਨੇਵੀ ਸ਼ਿਪਸ ਜਿੱਥੇ ਪੋਜੀਸ਼ਨ ਹੈਗੇ ਆ ਉਹਨਾਂ ਤੋਂ ਦੂਰ ਰਹੋ ਕਿਉਂਕਿ ਪਤਾ ਨਹੀਂ ਕਿਹੜੇ ਵੇਲੇ ਵੀ ਜਿਹੜੀ ਉੱਥੇ ਬੰਬਾਰਡਮੈਂਟ ਹੋ ਸਕਦੀ ਹੈਗੀ ਆ। ਇਰਾਨੀਅਨ ਕਹਿੰਦੇ ਵੀ ਅਸੀਂ ਅਮਰੀਕਾ ਨਾਲ ਕੋਈ ਗੱਲਬਾਤ ਨਹੀਂ ਕਰਨੀ ਹੈਗੀ। ਹੁਣ ਕਹਿੰਦੇ ਅਸੀਂ ਦੱਸਾਂਗੇ ਵੀ ਕਿਸ ਟਾਈਮ ਦੇ ਉੱਤੇ ਜਿਹੜੀ ਜੰਗ ਆ ਉਹ ਖਤਮ ਹੋਣੀ ਹੈਗੀ ਆ। ਸੋ ਉਹਨਾਂ ਨੇ ਸਾਰਾ ਫੋਕਸ ਜਿਹੜਾ ਆ ਸਟੇਟ ਆਫ ਹਾਰਮਸ ਦੇ ਉੱਤੇ ਲਾ ਦਿੱਤਾ ਹੈਗਾ। ਇੰਟਰਨੈਸ਼ਨਲ ਐਨਰਜੀ ਏਜੰਸੀ ਆ ਉਹ ਮੰਨ ਗਈ ਆ ਵੀ ਕਹਿੰਦੇ ਵੀ 400 ਮਿਲੀਅਨ ਬੈਰਲ ਜਿਹੜਾ ਕਰੂਡ ਆਇਲ ਆ ਕੱਚਾ ਤੇਲ ਆ ਉਸ ਨੂੰ ਉਹ ਰਿਲੀਜ਼ ਕਰਨ ਜਾ ਰਹੇ ਹੈਗੇ ਆ। ਜਿਹੜੇ ਸਟ੍ਰੈਟੇਜਿਕ ਰਿਜ਼ਰਵਸ ਰੱਖੇ ਜਾਂਦੇ ਆ ਅਜਿਹੇ ਹੀ ਮਾਹੌਲ ਦੇ ਲਈ ਜਾਂ ਅਜਿਹੇ ਹੀ ਸਥਿਤੀਆਂ ਦੇ ਲਈ ਉਹਨਾਂ ਨੂੰ ਹੁਣ ਉੱਥੋਂ ਜਿਹੜਾ ਉਹ ਕੱਢਿਆ ਜਾ ਰਿਹਾ ਹੈਗਾ ਆ। ਸੋ ਕਹਿੰਦੇ ਵੀ ਇਹ ਜਿਹੜੀ ਡਿਸਰਪਸ਼ਨ ਇਸ ਟਾਈਮ ਯੂਐਸ ਇਜ਼ਰਾਈਲ ਦੀ ਵਾਰ ਜੋ ਈਰਾਨ ਦੇ ਉੱਤੇ ਆ ਉਹਦੇ ਕਰਕੇ ਜਿਹੜੀ ਆਈ ਸੀ। ਇੰਟਰਨੈਸ਼ਨਲ ਐਨਰਜੀ ਏਜੰਸੀ ਨੇ ਇਸ ਨੂੰ ਕੀਤਾ ਆ। ਅਮਰੀਕਾ ਨੇ ਵੀ ਆਪਣੇ ਜਿਹੜੇ ਸਟ੍ਰੈਟੇਜਿਕ ਰਿਜ਼ਰਵ ਆ ਉਹਨਾਂ ਨੂੰ ਵਰਤਣ ਦੀ ਗੱਲ ਜਿਹੜੀ ਹਰਜੋਤ ਸਿੰਘ ਜੀ ਆਖੀ ਹੈਗੀ ਆ ਵੀ ਉਹ ਵੀ ਕਹਿੰਦੇ ਵੀ ਇਸ ਦੇ ਵਿੱਚ ਇਸ ਨੂੰ ਯੂਜ਼ ਜਿਹੜਾ ਉਹ ਕਰਨ ਜਾ ਰਹੇ ਹੈਗੇ ਆ। ਲੈਬਨਾਨ ਦੇ ਵਿੱਚ ਲਗਾਤਾਰ ਇਜ਼ਰਾਈਲ ਦੇ ਦੁਆਰਾ ਜਿਹੜੀਆਂ ਹੋਰ ਸਟ੍ਰਾਈਕਸ ਕੀਤੀਆਂ ਜਾ ਰਹੀਆਂ ਆ। ਇੱਕ ਉੱਥੇ ਦੇ ਜਿਹੜੇ ਪ੍ਰੀਸਟ ਦੀ ਬੜੀ ਜਿਹੜੀ ਚਰਚਾ ਜਿਹੜੀ ਉਹ ਚੱਲ ਰਹੀ ਆ ਲੈਬਨਾਨ ਦੇ ਵਿੱਚ ਹੀ ਜਿਹੜਾ ਕਿ ਉੱਥੇ ਕ੍ਰਿਸਚੀਅਨ ਮੂਲ ਦਾ ਸੀਗਾ। ਜਿਸ ਇਲਾਕੇ ਦੇ ਵਿੱਚ ਇਜ਼ਰਾਈਲ ਵਾਲਿਆਂ ਨੇ ਹਮਲਾ ਕੀਤਾ ਉੱਥੇ ਹੀ ਉਹਨਾਂ ਦਾ ਚਰਚ ਵਗੈਰਾ ਸੀਗਾ ਤੇ ਉਹ ਕਹਿੰਦੇ ਵੀ ਉੱਥੋਂ ਗਿਆ ਨਹੀਂ ਤੇ ਉਹਨਾਂ ਉਸ ਇਲਾਕੇ ਦੇ ਵਿੱਚ ਵੀ ਜਿਹੜਾ ਉਹ ਹਮਲਾ ਹੋਇਆ ਆ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਲੇਟੈਸਟ ਜਿਹੜੀ ਹਰਜੋਤ ਸਿੰਘ ਜੀ ਨਾਲ ਦੇ ਨਾਲ ਜਿਹੜੀ ਉਹ ਚੱਲ ਰਹੀ ਆ। ਸੋ ਸਟ੍ਰੇਟ ਆਫ ਹਾਰਮਜ਼ ਇਸ ਟਾਈਮ ਗਲੋਬਲ ਬੋਟਲਨੈਕ ਚੋਕ ਪੁਆਇੰਟ ਜਿਹੜਾ ਆ ਉਹ ਦੁਨੀਆ ਦਾ ਬਣ ਚੁੱਕਾ ਆ। ਤੁਸੀਂ ਦੇਖੋ ਵੀ 20-30 ਮੀਲ ਚੌੜਾ ਜਿਹੜਾ ਉਹ ਦਰਿਆ ਦਾ ਪੈਂਡਾ ਜਿਹੜਾ ਆ ਉਸ ਨੂੰ ਬੰਦ ਕਰਨ ਤੋਂ ਬਾਅਦ ਦੇ ਵਿੱਚ ਜਾਂ ਉਸ ਉੱਤੇ ਬੰਦ ਜਿਹੜਾ ਉਹ ਕੀਤਾ ਜਿਹੜਾ ਉਹ ਗਿਆ ਆ ਈਰਾਨ ਦੇ ਦੁਆਰਾ ਤੇ ਦੁਨੀਆ ਦੇ ਵਿੱਚ ਤੇਲ ਨੂੰ ਲੈ ਕੇ ਹਾਹਾਕਾਰ ਜਿਹੜੀ ਉਹ ਮਚ ਚੁੱਕੀ ਆ। ਲਿੰਡਸੇ ਗ੍ਰਾਹਮ ਹੋਣਾ ਨੇ ਤਾਂ ਦੱਸੀ ਦਿੱਤਾ ਸੀਗਾ ਵੀ ਭਾਈ ਸਾਡਾ ਮੁੱਖ ਟੀਚਾ ਹੀ ਇਸ ਲੜਾਈ ਦੇ ਵਿੱਚ ਤੇਲ ਦੇ ਉੱਤੇ ਕਬਜ਼ਾ ਕਰਨ ਨੂੰ ਲੈ ਕੇ ਹੈਗਾ ਆ। ਸੋ ਇਹ ਸਾਰੇ ਕਾਸੇ ਦੇ ਵਿੱਚ ਇੰਡੀਆ ਦੀ ਜਿਹੜੀ ਡਿਪਲੋਮੇਸੀ ਆ ਉਹ ਪੂਰੀ ਤਰ੍ਹਾਂ ਫੇਲ ਹੋਈ ਹੈਗੀ ਆ। ਈਰਾਨ ਨੇ ਇਹ ਕਿਹਾ ਆ ਵੀ ਅਸੀਂ ਚਾਈਨਾ ਤੇ ਬੰਗਲਾਦੇਸ਼ ਦੇ ਜੋ ਸ਼ਿਪ ਹੈਗੇ ਆ ਉਹਨਾਂ ਨੂੰ ਰਸਤਾ ਦੇਵਾਂਗੇ, ਪਰ ਇੰਡੀਆ ਦੇ ਸ਼ਿਪਸ ਨੂੰ ਜਾਂ ਇੰਡੀਆ ਨੂੰ ਲੈ ਕੇ ਜਾਣ ਵਾਲੇ ਤੇਲ ਵਾਲੇ ਜਿਹੜੇ ਸ਼ਿਪਸ ਆ ਉਹਨਾਂ ਨੂੰ ਰਸਤਾ ਨਹੀਂ ਦੇਵਾਂਗੇ। ਸੁਸ਼ਾਂਤ ਸਿੰਘ ਇੱਕ ਕਾਫੀ ਵੱਡੇ ਉਹ ਜਰਨਲਿਸਟ ਵੀ ਹੈਗੇ ਆ। ਉਹਨਾਂ ਨੇ ਇਹ ਕਿਹਾ ਵੀ ਇੰਡੀਆ ਟੋਟਲੀ ਜਿਹੜਾ ਫੇਲ ਹੋਇਆ, ਮਿਜ਼ਰੇਬਲੀ ਕਹਿੰਦਾ ਫੇਲਡ ਹੋਇਆ ਆ ਜਦੋਂ ਉਹਨਾਂ ਨੇ ਟਾਈਮ ਸੀ ਡਿਲੀਵਰ ਕਰਨ ਦੇ ਲਈ। ਕਹਿੰਦੇ ਨੈਸਟੀਨੈਸ ਐਂਡ ਪੂਅਰ ਮੈਨਰਸ ਆਰ ਨੀਦਰ ਸਟਰੈਂਥ ਨੋਰ ਪ੍ਰੋਫੈਸ਼ਨਲ ਕੰਪੀਟੈਂਸ।
ਸੋ ਇੰਡੀਆ ਵਾਲਿਆਂ ਦੀ ਜਿਹੜੀ ਪੋਜੀਸ਼ਨ ਆ, ਇਰਾਨ ਵਾਲਿਆਂ ਨੇ ਕਲੀਅਰਲੀ ਕਹਿਤਾ ਵੀ ਇੰਡੀਆ ਨੂੰ ਅਸੀਂ ਜਿਹੜਾ ਇੰਡੀਆ ਦੇ ਜਹਾਜ਼ ਆ ਉਹ ਲੰਘਣ ਨਹੀਂ ਦੇਵਾਂਗੇ, ਉਹ ਬਲਕਿ ਚਾਈਨਾ ਤੇ ਬੰਗਲਾਦੇਸ਼ ਤੇ ਲੰਘਣ ਦੇਵਾਂਗੇ। ਮੁਹੰਮਦ ਮਿਰਾਂਡੀ ਨਾਮ ਦਾ ਇੱਕ ਬੰਦੇ ਆ, ਅਮਰੀਕਨ ਬੋਰਨ ਆਫੀਸ਼ੀਅਲ ਸਪੋਕਸਪਰਸਨ ਹੈ ਇਰਾਨ ਦਾ। ਉਹਨਾਂ ਨੇ ਇਹ ਕਿਹਾ ਵੀ ਇੰਡੀਆ ਵਾਲਿਆਂ ਨੇ ਸਾਡੇ ਨਾਲ ਬਹੁਤ ਧੋਖਾ ਕੀਤਾ ਹੈਗਾ, ਖਾਸ ਕਰਕੇ ਜਿਹੜਾ ਸ਼ਿਪ ਆ ਉਹਨਾਂ ਦਾ ਨੇਵਲ ਸ਼ਿਪ ਸੀ, ਉਹਦੇ ਬਾਰੇ ਲੋਕੇਸ਼ਨ ਦੱਸੀ ਗਈ ਆ। ਉਹ ਤੋਂ ਬਾਅਦ ਉਹਨਾਂ ਦੀ ਕਿਸੇ ਤਰ੍ਹਾਂ ਦੀ ਹੈਲਪ ਨਹੀਂ ਕੀਤੀ ਗਈ, ਜਿਹੜੇ ਲੋਕ ਉੱਥੇ ਮਾਰੇ ਗਏ ਜਾਂ ਫੱਟੜ ਹੋਏ ਜਾਂ ਉਹਨਾਂ ਨੂੰ ਬਚਾਉਣ ਦੇ ਲਈ। ਸੋ ਇਹਦੇ ਵਿੱਚ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਵੀ ਜੰਗ ਲੱਗਣ ਤੋਂ 2 ਦਿਨ ਪਹਿਲਾਂ ਜਿਹੜਾ ਮੋਦੀ ਦਾ ਇਜ਼ਰਾਈਲ 'ਚ ਜਾਣਾ, ਇਹ ਕਲੀਅਰ ਕੱਟ ਹੋ ਗਿਆ ਵੀ ਇਰਾਨ ਜੋ ਆ ਉਹ ਹੁਣ ਇੰਡੀਆ ਦੇ ਨਾਲ ਉਹਨਾਂ ਦਾ ਕੋਈ ਦੋਸਤੀ ਨਹੀਂ ਹੈਗੀ। ਸੋ ਮੋਦੀ ਸਾਹਿਬ ਜਿਹੜੇ ਆ ਉਹ ਹੁਣ ਅਮਰੀਕਾ ਤੇ ਇਜ਼ਰਾਈਲ ਦੇ ਨਾਲ ਚੱਲ ਰਹੇ ਹੈਗੇ ਆ। ਤੇ ਦੂਸਰੇ ਪਾਸੇ ਜੇ ਅੱਜ ਡਾਓ ਜੋਨ ਇੰਡਸਟਰੀਅਲ ਵੀ ਦੱਸਦੀ ਜਾਈਏ ਰਾਜਕਨਵੀਰ ਸਿੰਘ ਜੀ, ਕਾਫੀ ਕਿਉਂਕਿ ਜਦੋਂ ਜਿਹੜਾ ਸਟਾਕ ਮਾਰਕੀਟ ਆ ਉਹ ਇੰਟਰਨੈਸ਼ਨਲ ਲੈਵਲ ਤੇ ਕੀ ਹੋ ਰਿਹਾ, ਗਲੋਬਲੀ ਜੰਗ ਲੱਗੀ ਉਹ ਕੀ, ਉਹਦਾ ਬਹੁਤ ਅਸਰ ਹੁੰਦਾ ਹੈਗਾ। ਸੋ ਉਹਨੂੰ ਦੇਖਦੇ ਹੋਏ ਅੱਜ ਡਾਓ ਜੋਨ ਇੰਡਸਟਰੀਅਲ ਲਗਭਗ 500 ਪੁਆਇੰਟ ਡਾਊਨ ਇਸ ਟਾਈਮ ਦੇ ਉੱਤੇ ਹੈਗਾ ਹੈ, ਜਿਸ ਟਾਈਮ ਆਪਾਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹੈਗੇ ਆ। ਕਹਿੰਦੇ ਵੀ $92 ਪਰ ਜਿਹੜੇ ਬੈਰਲ ਦੀ ਕੀਮਤ ਇਸ ਟਾਈਮ ਚੱਲ ਰਹੀ ਹੈਗੀ ਆ। ਹੁਣ ਇੰਟਰਨੈਸ਼ਨਲ એનર્ਜੀ ਏਜੰਸੀ ਨੇ ਕਿਹਾ ਹੀ ਆ ਵੀ 400 ਮਿਲੀਅਨ ਬੈਰਲਸ ਆਫ ਆਇਲ ਆਪਾਂ ਜੋ ਆ ਉਹ ਰਿਲੀਜ਼ ਕਰਨ ਜਾ ਰਹੇ ਆ, ਪਰ ਜੋ ਸਟੇਟ ਆਫ ਹਾਰਮਜ਼ ਆ ਉਹ ਹਜੇ ਤੱਕ ਪੂਰੀ ਤਰ੍ਹਾਂ ਬੰਦ ਆ। ਜੀ ਬਿਲਕੁਲ, ਉਹਦੇ ਅਜੇ ਪਤਾ ਨਹੀਂ ਕਦੋਂ ਤੱਕ ਖੁੱਲੂਗਾ, ਕਦੋਂ ਮਾਈਨਸ ਕਲੀਅਰ ਹੋਣਗੀਆਂ, ਕਦੋਂ ਕੋਈ ਸੇਫਟੀ ਜਿਹੜੀ ਆ ਬਾਕੀ ਸ਼ਿਪਸ ਦੇ ਲਈ ਹੋਊਗੀ। ਅੱਜ ਜਿੱਦਾਂ ਤੁਸੀਂ ਪਹਿਲਾਂ ਵੀ ਦੱਸਿਆ ਵੀ 2 ਸ਼ਿਪਸ ਨੇ ਉੱਥੋਂ ਨਿਕਲਣ ਦੀ ਕੋਸ਼ਿਸ਼ ਕੀਤੀ ਤਾਂ ਇਰਾਨ ਵਾਲਿਆਂ ਨੇ ਉਹਨਾਂ ਦੇ ਉੱਤੇ ਹਮਲਾ ਜਿਹੜਾ ਉਹ ਕਰ ਦਿੱਤਾ। ਤੇ ਇੱਕ ਜਿਹੜੀ ਹਰਜੋਤ ਸਿੰਘ ਜੀ ਹਮਲਾ ਹੋਈ ਜਿਹੜੀ ਸ਼ਿਪ ਆ ਉਹ ਇਵੈਂਚੁਅਲੀ ਗਈ ਆ ਭਾਰਤ ਦੇ ਇੱਕ ਬੰਦਰਗਾਹ ਦੇ ਉੱਤੇ, ਕਿਉਂਕਿ ਉੱਧਰੋਂ ਦੀ ਉਹ ਲਾਗੇ ਜਿਹੜਾ ਉਹ ਪੈਂਦਾ ਆ। ਹੁਣ ਇਹ ਨਾ ਹੋਵੇ ਵੀ ਇਰਾਨ ਵਾਲੇ ਹੁਣ ਉੱਧਰ ਵੀ ਹਮਲਾ ਕਰ ਦੇਣ, ਜਾਂ ਫਿਰ ਜਿੱਦਾਂ ਤੁਸੀਂ ਦੱਸਿਆ ਵੀ ਇਰਾਨ ਵਾਲੇ ਹੁਣ ਕਿਸ ਤਰੀਕੇ ਦੇ ਨਾਲ ਇਸ ਬਾਬਤ ਜਿਹੜਾ ਇਸ ਨੂੰ ਜਿਹੜਾ ਉਹ ਦੇਖ ਰਹੇ ਆ। ਇੰਡੀਆ ਨੂੰ ਲੈ ਕੇ ਉਹਨਾਂ ਦੀ ਕਾਫੀ ਜ਼ਿਆਦਾ ਜਿਹੜੀ ਤੋਏ-ਤੋਏ ਹੋ ਰਹੀ ਆ।